वाहिगुरू जी का खालसा वाहिगुरू जी की फतेह। मैं तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 22 ਜਨਵਰੀ 2015 9 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਕੀ ਹੈ ਅੱਜ ਦਾ ਅਹਿਮ ਮੁੱਦਾ? ਅੱਜ ਅਸੀਂ ਕਿਸੇ ਖਬਰ ਨੂੰ ਚਰਚਾ ਦਾ ਵਿਸ਼ਾ ਨਹੀਂ ਬਣਾਇਆ ਜੀ। ਇੱਕ ਫੋਰਨ ਅਫੇਅਰਸ ਮੈਗਜ਼ੀਨ ਹੈ ਬੜੀ ਰੈਪੂਟੇਸ਼ਨ ਵਾਲੀ, ਉਹਦੇ 'ਚ ਇੱਕ ਦੋ ਦਿਨ ਪਹਿਲਾਂ ਇੱਕ ਆਰਟੀਕਲ ਅਪੀਅਰ ਹੋਇਆ ਹੈ ਜਿਹਦਾ ਟਾਈਟਲ ਹੈ ਦ ਵਰਲਡਸ ਨੈਕਸਟ ਕੰਟਰੀ, ਜੀ ਕਿ ਦੁਨੀਆ ਦਾ ਅਗਲਾ ਦੇਸ਼ ਕਿਹੜਾ। ਔਰ ਉਹਦੇ 'ਚ ਬੜੇ ਵੇਰਵੇ ਦੇ ਨਾਲ ਕੁਰਦਿਸਤਾਨ ਜਿਹੜਾ ਕਿ ਹੁਣ ਇੱਕ ਹਕੀਕਤ ਹੈ, ਆਲਮੋਸਟ ਹਕੀਕਤ ਦੇ ਨੇੜੇ ਹੈ। ਔਰ ਕੁਰਦਿਸਤਾਨ ਜਿਹੜਾ ਕਿ ਇਸ ਵੇਲੇ ਤੱਕ ਤਾਂ ਉਹਦਾ ਵੱਡਾ ਹਿੱਸਾ ਇਰਾਕ ਦੇ ਨਕਸ਼ੇ ਦੇ ਵਿੱਚ ਹੀ ਹੈ, ਲੇਕਿਨ ਕਾਫੀ ਹੱਦ ਤੱਕ ਨਾਰਦਰਨ ਇਰਾਕ ਇੱਕ ਆਟੋਨਮਸ ਜ਼ੋਨ ਬਣ ਚੁੱਕਾ ਹੈ। ਉਹਨਾਂ ਦੀ ਆਪਣੀ ਆਰਮੀ ਹੈ, ਆਪਣੀ ਯੂਨੀਫਾਰਮ ਹੈ, ਆਪਣਾ ਝੰਡਾ ਹੈ ਜੀ। ਔਰ ਕਿਸੇ ਵੇਲੇ ਵੀ ਉਹਨਾਂ ਨੇ ਆਲਰੇਡੀ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਬਿਨਾਂ ਡੇਟ ਦਿੱਤਿਆਂ ਕਿਹਾ ਹੈ ਕਿ ਵੀ ਅਸੀਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਰੈਫਰੈਂਡਮ ਕਰਵਾਵਾਂਗੇ। ਸੋ ਇਸ ਇਸ਼ੂ ਨੂੰ ਲੈ ਕੇ ਹੀ ਇਹ ਜਿਹੜਾ ਵਰਲਡਸ ਨੈਕਸਟ ਕੰਟਰੀ ਦੀ ਪ੍ਰੋਫੈਸੀ ਇਸ ਲਿਖਤ ਦੇ ਵਿੱਚ ਕੀਤੀ ਗਈ ਹੈ। ਹਾਲਾਂਕਿ ਕੁਰਦਾਂ ਨਾਲ ਸੰਬੰਧਿਤ ਅਸੀਂ ਹਮੇਸ਼ਾ ਥੋੜ੍ਹੀ ਬਹੁਤ ਜਾਣਕਾਰੀ ਸਾਂਝੀ ਵੀ ਕਰਦੇ ਹਾਂ, ਖਾਸ ਤੌਰ 'ਤੇ ਜਦੋਂ ਕਰੂਸੇਡਰਸ ਦੇ ਜ਼ਮਾਨੇ ਦੀ ਗੱਲ ਹੁੰਦੀ ਹੈ ਤਾਂ ਫਿਰ ਇਹ ਆਉਂਦਾ ਹੈ ਕਿ ਕਿਵੇਂ ਕਿੰਗ ਰਿਚਰਡਸ ਜਿਹੜਾ ਕਿ ਕਰੂਸੇਡਸ ਨੂੰ ਲੀਡ ਕਰਦਾ ਸੀ 12ਵੀਂ ਸਦੀ ਦੇ ਵਿੱਚ, ਇਹ ਉਹੀ ਪੀਰੀਅਡ ਹੈ ਜਦੋਂ ਕਿ ਸਲਾਦੀਨ ਜਿਹਨੇ ਚੈਲੰਜ ਕੀਤਾ ਜੈਰੂਸ਼ਲਮ ਖੋਇਆ ਜਿਹੜਾ ਕਿੰਗ ਰਿਚਰਡ ਤੋਂ, ਤੇ ਉਹ ਵੀ ਇੱਕ ਕੁਰਦ ਸੀ। ਸੋ ਇਹ ਆਰਟੀਕਲ ਦੇਖਣ ਤੋਂ ਬਾਅਦ ਮੈਂ ਇਹ ਮਹਿਸੂਸ ਕੀਤਾ ਕਿ ਬਹੁਤ ਵਾਰ ਜਿਹੜਾ ਸਾਡਾ ਇੱਕ ਵੱਡਾ ਹਿੱਸਾ ਹੈ ਕੌਮ ਦਾ, ਉਹ ਐਵੇਂ ਇੱਕ ਛੋਟੀ ਮੋਟੀ ਡਿਵੈਲਪਮੈਂਟ ਖੱਬੇ ਸੱਜੇ ਹੁੰਦੀ ਹੈ ਤਾਂ ਕੋਈ ਮਾਯੂਸ ਹੋ ਜਾਂਦਾ ਹੈ, ਕੋਈ ਢਹਿੰਦੀ ਕਲਾ ਦੀਆਂ ਗੱਲਾਂ ਕਰਦਾ ਜੀ। ਪਰ ਕਿਵੇਂ ਨੇਸ਼ਨਸ ਦੀ ਹਿਸਟਰੀ ਦੇ ਵਿੱਚ ਕਈ ਵਾਰੀ ਇੱਕ ਸੈਂਚਰੀ ਵੀ ਛੋਟਾ ਸਮਾਂ ਹੁੰਦਾ ਹੈ, ਅਤੇ ਜਦੋਂ ਵੀਲ ਆਫ ਡੈਸਟਨੀ ਜਿਹੜਾ ਭਵਿੱਖ ਦਾ ਜਾਂ ਕਿਸਮਤ ਦਾ ਪਹੀਆ ਘੁੰਮਦਾ ਅਤੇ ਕਿਵੇਂ ਜਿਹੜੇ ਸਭ ਤੋਂ ਥੱਲੇ ਦਰੜ ਦਿੱਤੇ ਹੁੰਦੇ ਨੇ ਉਹ ਉੱਪਰ ਆ ਜਾਂਦੇ ਨੇ, ਅਤੇ ਜਿਹੜੇ ਉੱਪਰ ਬੈਠ ਕੇ ਸਮਝਦੇ ਨੇ ਕਿ ਅਸੀਂ ਦੂਸਰਿਆਂ ਨੂੰ ਹਮੇਸ਼ਾ ਲਈ ਕ੍ਰਸ਼ ਕਰ ਦਿੱਤਾ ਹੈ, ਉਹ ਜਿਹੜੇ ਨੇ ਇਤਿਹਾਸ ਦੇ ਘੱਟੇ ਦੇ ਵਿੱਚ ਗਵਾਚ ਜਾਂਦੇ ਨੇ ਜੀ। ਮੈਂ ਅੱਜ ਕਾਫੀ ਸਮਾਂ ਗੁਜ਼ਾਰਿਆ ਕੁਰਦਾਂ ਦੀ ਹਿਸਟਰੀ, ਜਿੰਨੀ ਮੈਂ ਪੜ੍ਹਦਾ ਤਾਂ ਪਹਿਲਾਂ ਵੀ ਰਹਿੰਦਾ, ਪਰ ਅੱਜ ਕਿਉਂਕਿ ਮੈਂ ਮਨ ਬਣਾਇਆ ਸੀ ਕਿ ਮੈਂ ਦਰਸ਼ਕਾਂ ਦੇ ਨਾਲ ਇਹਨੂੰ ਸਾਂਝਾ ਕਰਨਾ ਹੈ ਤਾਂ ਕਿ ਅਸੀਂ ਥੋੜ੍ਹੀਆਂ ਸਿਮਿਲੈਰਿਟੀਜ਼ ਵੀ ਡਰਾ ਕਰ ਸਕਦੇ ਹਾਂ ਸਿੱਖਾਂ ਦੀ ਸਟਰਗਲ ਨਾਲ, ਖਾਲਿਸਤਾਨ ਦੀ ਸਟਰਗਲ ਨਾਲ। ਔਰ ਕੁਰਦਾਂ ਦੇ ਬਹੁਤ ਸਾਰੇ ਜਿਹੜੇ ਟ੍ਰੇਟ ਨੇ ਉਹ ਵੀ ਸਾਡੇ ਨਾਲ ਮਿਲਦੇ ਨੇ। ਹੁਣ ਤਾਂ ਮੇਰੀ ਮੁਲਾਕਾਤ ਨਹੀਂ ਹੋਈ 1980 ਦੇ ਅਖੀਰ 'ਚ ਜਿੱਥੇ ਮੈਂ ਫਰੀਮੌਂਟ ਇਨੀਸ਼ੀਅਲੀ ਕੰਮ ਸ਼ੁਰੂ ਕੀਤਾ ਹੈ ਜੀ। ਉੱਥੇ ਇੱਕ ਸਲਵਿੰਦਰ ਸਿੰਘ ਭੁੱਲਰ ਕਰਕੇ ਸਨ ਜਿਹੜੇ ਕਿ ਜਿਨ੍ਹਾਂ ਨੇ ਲਾਅ ਕੀਤਾ ਹੋਇਆ ਸੀ ਔਰ ਉੱਥੇ ਉਹ ਵੀ ਕੰਮ ਕਰਦੇ ਸੀ। ਉਹਨਾਂ ਨੂੰ ਕਾਫੀ ਮਿਊਜ਼ਿਕ ਸੁਣਨ ਦਾ ਵੀ ਸ਼ੌਕ ਸੀ, ਹੋਰ ਵੀ ਬਹੁਤ ਸਾਰੇ ਸੀ, ਅਤੇ ਮੇਰੇ ਨਾਲ ਉਹਨਾਂ ਦੀ ਚੰਗੀ ਇੰਟੈਲੈਕਚੁਅਲ ਡਿਸਕਸ਼ਨ ਡਿਬੇਟ ਵੀ ਹੁੰਦੀ ਸੀ। ਤਾਂ ਪਹਿਲੀ ਵਾਰ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਸੀ, ਉਹਨਾਂ ਨੇ ਕਿਹਾ ਜੀ ਤੁਸੀਂ ਕਦੇ ਕੁਰਦਾਂ ਦਾ ਮਿਊਜ਼ਿਕ ਸੁਣਿਆ? ਮੈਂ ਕਿਹਾ ਜੀ ਨਹੀਂ, ਮੇਰਾ ਬਹੁਤਾ ਸ਼ੌਕ ਨਹੀਂ ਹੈ ਮਿਊਜ਼ਿਕ ਜਾਂ ਦੂਸਰੀ ਲਾਈਨ ਦੇ ਉੱਤੇ ਜੀ। ਅਤੇ ਉਹ ਕਹਿਣ ਲੱਗੇ ਜੀ ਉਹਨਾਂ ਦਾ ਜਿਹੜਾ ਮਿਊਜ਼ਿਕ ਹੈ ਔਰ ਉਹਨਾਂ ਦੀ ਜਿਹੜੀ ਬਹੁਤ ਸਾਰੀ ਹੋਰ ਉਹ ਸਾਡੇ ਪੰਜਾਬ ਦੇ ਮਿਊਜ਼ਿਕ ਦੇ ਨਾਲ, ਕਲਚਰ ਦੇ ਨਾਲ ਕਾਫੀ ਚੀਜ਼ਾਂ ਮਿਲਦੀਆਂ ਨੇ ਜੀ। ਇਸ ਤੋਂ ਇਲਾਵਾ ਵੀ ਇੱਕ ਅੱਧੀ ਵਾਰੀ ਇੱਕ ਇਸਲਾਮਿਕ ਸਕਾਲਰ ਨਾਲ ਕੋਈ ਗੱਲ ਚੱਲ ਰਹੀ ਸੀ ਔਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਗਏ ਨੇ, ਮੱਕੇ ਵੀ ਗਏ ਨੇ ਔਰ ਉਹ ਸਾਰੇ ਖਿੱਤੇ 'ਚ, ਪਰ ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ ਕੋਈ ਇਤਿਹਾਸਕ ਯਾਦਾਂ ਨਹੀਂ ਰਹੀਆਂ, ਲੇਕਿਨ ਐਸਾ ਕੁਛ ਪੁਰਾਤਨ ਕੁਛ ਲਿਖਤਾਂ 'ਚ ਆਉਂਦਾ ਹੈ ਜਿਹੜੀਆਂ ਸਿੱਖ ਰਵਾਇਤਾਂ ਦੇ ਵਿੱਚ ਹੈ ਕਿ ਉੱਥੇ ਕਿਸੇ ਕਬੀਲੇ ਨੇ ਜਿਹੜਾ ਉਸ ਗੱਲ ਨੂੰ ਮੰਨਿਆ, ਉਹ ਹੁਣ ਤੱਕ ਵੀ ਜਿਹੜੇ ਨੇ ਕੇਸ ਰੱਖਦੇ ਨੇ ਜਾਂ ਤੰਬਾਕੂ ਦਾ ਇਸਤੇਮਾਲ ਨਹੀਂ ਕਰਦੇ ਜਾਂ ਕੁਛ ਚੀਜ਼ਾਂ ਉਹਨਾਂ ਦੀਆਂ। ਤਾਂ ਉਹਨਾਂ ਨੇ ਬੜਾ ਸੋਚ ਕੇ ਕਿਹਾ ਕਿ ਜੀ ਵੈਸੇ ਤਾਂ ਇਹ ਬੜਾ ਉੱਥੇ ਕੰਬੀਨੇਸ਼ਨ ਡਿਫਰੈਂਟ ਐਥਨੀਸਿਟੀਜ਼ ਦਾ ਹੈਗਾ, ਕਈਆਂ ਦਾ ਮੇਲ ਜੋਲ ਦੂਜਾ ਹੁੰਦਾ ਹੈ ਜੀ। ਪਰ ਉਹਨਾਂ ਨੇ ਕਿਹਾ ਵੀ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਹੋ ਜਾਂ ਜਿਸ ਕਿਸਮ ਦੇ ਟ੍ਰੇਟ ਨੇ ਵੀ ਸਾਡੇ ਇੱਕ ਨੋਮੈਡਿਕ ਟਰਾਈਬ ਜਿਹੜਾ ਜਿਸ ਨੂੰ ਕਹਿੰਦੇ ਨੇ ਕਿ ਵੀ ਚੱਲਦਾ ਫਿਰਦਾ ਟਰਾਈਬ, ਕਿਤੇ ਟਿਕਾਣਾ ਨਾ ਹੋਏ, ਵੀ ਕੁਰਦਾਂ ਦੇ ਵਿੱਚ ਵੀ ਅੱਗੋਂ ਕੁਛ ਨੇ ਅਤੇ ਉਹਨਾਂ ਦੇ ਵਿੱਚ ਕੁਛ ਇਸ ਕਿਸਮ ਦਾ ਇੱਕ ਟਰਾਈਬ ਹੈ ਜਿਹੜੇ ਇਸ ਕਿਸਮ ਦੀਆਂ ਜਿਹੜੇ ਨੇ ਔਰ ਇਸ ਕਿਸਮ ਦੇ ਫੇਥ
ਵਾਲੀ ਗੱਲ ਉਹ ਕਰਦੇ ਨੇ। ਚਲੋ ਨਾ ਮੇਰੇ ਕੋਲ ਕਦੇ ਹੋਇਆ ਕਿ ਵੀ ਮੈਂ ਰਿਸਰਚ ਕਰਾਂ, ਨਾ ਹੀ ਕੋਈ ਸਾਡੇ ਰਿਸਰਚਰਸ ਨੂੰ ਸ਼ੌਕ ਹੈ ਕਿ ਉਹ ਜਾ ਕੇ ਦੇਖਣ ਕਿ ਗੁਰੂ ਨਾਨਕ ਸਾਹਿਬ ਦੀ ਵਿਜ਼ਿਟ ਜਾਂ ਸਿੱਖੀ ਦੇ ਹਵਾਲੇ ਨਾਲ ਬੇਸ਼ੱਕ ਓਵਰ ਏ ਪੀਰੀਅਡ ਆਫ ਟਾਈਮ, ਹੁਣ ਸਿੱਖ ਲੀਡਰਾਂ ਦੀ ਗੱਲ ਕਿੰਨੀਆਂ ਦਹਾਕਿਆਂ ਬਾਅਦ ਹੁਣ ਅਸੀਂ ਲੱਭ ਰਹੇ ਹਾਂ ਜੀ, ਕਰਨਾਟਕਾ 'ਚ ਨੇ, ਉੜੀਸਾ 'ਚ ਨੇ, ਆਂਧਰਾ 'ਚ ਨੇ, ਆਹ ਰਵਾਇਤਾਂ ਉਹਨਾਂ ਦੀਆਂ ਸਾਡੇ ਵਾਲੀਆਂ ਨੇ, ਮੂਲ ਆਹ ਚੀਜ਼ਾਂ ਸਮੇਂ ਦੇ ਨਾਲ ਉਹਨਾਂ ਦੀਆਂ ਲੋਕਲ ਨੇ। ਸੋ ਇੰਨਾ ਕੁ ਮੇਰਾ ਰਿਹਾ, ਪਰ ਇਹ ਗੱਲ ਮੈਨੂੰ ਪਤਾ ਸੀ ਕਿ ਵੀ ਇਹ ਜਿਹੜੀ ਕਲੋਨੀਅਲ ਮੈਪ ਮੇਕਿੰਗ ਹੋਈ 1919 ਦੇ ਵਿੱਚ, ਪਹਿਲਾ ਸੰਸਾਰ ਜੰਗ ਖਤਮ ਹੋਇਆ 1914 ਤੋਂ 1919 ਤੱਕ 5 ਸਾਲ ਇਹ ਚੱਲੇ। ਉਦੋਂ ਤੱਕ ਮਿਡਲ ਈਸਟ ਕਈ ਸਦੀਆਂ ਤੋਂ, ਸ਼ਾਇਦ 5-6 ਸਦੀਆਂ ਤੋਂ ਹੀ ਆਟੋਮਨ ਐਮਪਾਇਰ ਦੇ ਥੱਲੇ ਸੀ। ਸੋ ਉਸ ਮੈਪ ਮੇਕਿੰਗ ਦੇ ਵਿੱਚ ਜਿਹੜੇ ਦੇਸ਼ ਬਣੇ, ਜਿਵੇਂ ਹੁਣ ਜਿਹੜੀ ਅੱਜ ਲੜਾਈ ਵੀ ਚੱਲ ਰਹੀ ਹੈ, ਉਹਦਾ ਬਹੁਤ ਸਾਰਾ ਕਾਰਨ ਵੀ ਇਹ ਕਲੋਨੀਅਲ ਮੈਪ ਮੇਕਿੰਗ ਹੈ, ਬਸਤੀਵਾਦੀ ਮੈਪ ਮੇਕਿੰਗ ਹੈ ਜੀ। ਵੀ ਉਸ ਚੋਂ ਸੀਰੀਆ ਨਿਕਲਿਆ, ਉਸ ਚੋਂ ਜਾਰਡਨ ਨਿਕਲਿਆ, ਉਸ ਚੋਂ ਲੈਬਨਾਨ ਨਿਕਲਿਆ, ਫਲਸਤੀਨ 2 ਹਿੱਸਿਆਂ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਡਿਵਾਈਡ ਕਰਨ ਦੇ ਥੱਲੇ ਇੱਕ ਨਵਾਂ ਸਹਿ ਦਾ ਤਕਲਾ ਗੱਢਿਆ ਗਿਆ। ਉਸ ਚੋਂ ਜਿਹੜਾ ਆਟੋਮਨ ਐਮਪਾਇਰ ਦਾ ਲੈਫਟ ਓਵਰ ਸੀ, ਉਹ ਤਾਂ ਤੁਰਕ ਨੇ ਆਰਗੇਨਾਈਜ਼ ਕਰਕੇ ਟਰਕੀ ਬਣਾਇਆ। ਸੋ ਹਰ ਇੱਕ ਨੂੰ 2 ਕੌਮਾਂ ਜਿਹੜੀਆਂ ਨੇ ਉਹ ਬੁਰੀ ਤਰ੍ਹਾਂ ਸਫਰ ਕੀਤੀਆਂ ਉਸ ਸਾਰੀ ਮੈਪ ਮੇਕਿੰਗ ਦੇ ਵਿੱਚ, ਕਿਉਂਕਿ ਜਦੋਂ ਅਸੀਂ ਮਿਡਲ ਈਸਟ ਤੋਂ ਲੈ ਕੇ ਈਰਾਨ ਤੱਕ ਦੇ, ਔਰ ਖ਼ਾਸ ਤੌਰ 'ਤੇ ਜੇ ਮਿਡਲ ਈਸਟ ਦੀ ਗੱਲ ਹੀ ਕਰੀਏ ਜਾਂ ਉਹਨੂੰ ਇਸ ਹਵਾਲੇ ਨਾਲ ਹੀ ਦੇਖੀਏ, ਤੇ ਉੱਥੇ 4 ਉਸ ਸਾਰੇ ਖਿੱਤੇ 'ਚ ਜਿਹੜੀਆਂ ਨੇ ਉਹ ਐਥਨੀਸਿਟੀਜ਼ ਨੇ ਜਾਂ ਨਸਲਾਂ ਨੇ। ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਗਿਣਤੀ 'ਚ ਜਾਂ ਡੋਮੀਨੇਟ ਅਰਬ ਨੇ, ਫਿਰ ਤੁਰਕ ਨੇ, ਫਿਰ ਜਿਹੜੇ ਨੇ ਪਰਸ਼ੀਅਨ ਨੇ ਜਿਨ੍ਹਾਂ ਨੂੰ ਅਸੀਂ ਇਰਾਨੀ ਕਹਿੰਦੇ, ਔਰ ਚੌਥੀ ਜਿਹੜੀ ਹੈ ਉਹ ਥਰਡ ਇਰਾਨੀ ਨਹੀਂ, ਇਰਾਨੀਆਂ 'ਚ ਕਈ ਕੁਛ ਤੁਰਕ ਨੇ, ਅਰਬਸ ਨੇ, ਤੁਰਕ ਨੇ, ਪਰਸ਼ੀਅਨ ਨੇ, ਔਰ ਚੌਥਾ ਜਿਹੜਾ ਹੈ ਉਹ ਕੁਰਦ ਨੇ। ਹੁਣ ਕਿਉਂਕਿ ਬਾਕੀਆਂ ਦੀ ਗੱਲ ਅਸੀਂ ਇਸ ਹਵਾਲੇ ਨਾਲ ਨਹੀਂ ਕਰਾਂਗੇ ਕਿਉਂਕਿ ਉਹਨਾਂ ਦਾ ਤਾਂ ਇਸ ਵੇਲੇ ਡਿਸਕਸ਼ਨ ਵਾਲਾ ਪੁਆਇੰਟ ਨਹੀਂ ਹੈ। ਕੁਰਦਾਂ ਦੀ ਜਦੋਂ ਅਸੀਂ ਦੇਖਦੇ ਹਾਂ ਵੀ ਕੁਰਦ, ਕਿਉਂਕਿ ਇਹ ਸਾਰੇ ਹੀ ਜਿਹੜੇ ਜਿੱਥੇ ਅੱਜ ਟਰਕੀ ਹੈ, ਨਾਰਦਰਨ ਇਰਾਕ ਹੈ, ਸੀਰੀਆ ਹੈ ਔਰ ਈਰਾਨ ਹੈ, ਇਸ ਸਾਰੇ ਦੇ ਵਿੱਚ ਹੀ ਇਹ ਫੈਲੇ ਹੋਏ ਸੀ 1914 ਤੋਂ 1919 ਤੱਕ। ਪਹਿਲੀ ਵਾਰੀ ਅਸੀਂ ਹਿਸਟਰੀ ਦੇ ਵਿੱਚ ਜਿਹੜਾ ਕੁਰਦ ਸ਼ਬਦ ਦੇਖਦੇ ਹਾਂ ਉਹ 7ਵੀਂ ਸਦੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਹਿਸਟਰੀ 'ਚ। ਹਾਲਾਂਕਿ ਹਿਸਟੋਰੀਕਲ ਅਕਾਊਂਟ ਵੇਰਿੰਗ ਹੁੰਦੇ ਨੇ। ਔਰ ਕੁਰਦ ਦਾ ਲਈ ਇੱਕ ਸ਼ਬਦ ਜਿਹੜਾ ਇਹਦਾ ਮਤਲਬ ਇਸਤੇਮਾਲ ਹੁੰਦਾ ਹੈ ਪੀਪਲ ਆਫ ਦਾ ਟੈਂਟ। ਨੋਮੈਡਸ ਵੀ ਇਹਨਾਂ ਨੂੰ ਕਹਿੰਦੇ ਨੇ ਕਿ ਵੀ ਖਾਨਾ ਬਦੋਸ਼, ਜਿਨ੍ਹਾਂ ਦਾ ਇੱਕ ਟਿਕਾਣਾ ਨਹੀਂ। ਪੀਪਲ ਆਫ ਦਾ ਟੈਂਟ ਦਾ ਮਤਲਬ ਇਹ ਹੈ ਕਿ ਜਿਹੜੇ ਤੰਬੂਆਂ 'ਚ ਰਹਿੰਦੇ ਨੇ, ਇੱਕ ਥਾਂ ਤੋਂ ਦੂਸਰੀ ਥਾਂ, ਦੂਸਰੀ ਤੋਂ ਤੀਸਰੇ। ਜਿਵੇਂ ਸਾਡੇ ਉੱਥੇ ਇਸ ਕਿਸਮ ਦੇ ਜਿਹੜੇ ਟਰਾਈਬ ਰਹੇ ਨੇ ਉਹਨਾਂ ਨੂੰ ਖਾਨਾ ਬਦੋਸ਼ ਕਹਿੰਦੇ ਸੀ, ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਇੱਥੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਸਦੀਆਂ ਤੋਂ ਦੇਖਦੇ ਹਾਂ, 6ਵੀਂ 7ਵੀਂ ਸਦੀ ਤੋਂ ਹੀ ਨਹੀਂ, ਉਸ ਤੋਂ ਵੀ ਪਹਿਲਾਂ, ਇਹ ਜਿਹੜੇ ਕੁਰਦਾਂ ਦੇ ਕਬੀਲੇ ਸੀ ਬੜੇ ਮਾਰਖੋਰੇ, ਜੰਗਜੂ। ਜੇ ਕਿਸੇ ਨੇ ਉਹਨਾਂ ਦੇ ਖਿੱਤੇ 'ਤੇ ਆ ਕੇ ਕਬਜ਼ਾ ਕਰਨਾ ਚਾਹਿਆ ਫਿਰ ਵੀ ਲੜੇ ਹੋ, ਤੇ ਫਿਰ ਜਦੋਂ ਕਿਸੇ ਨੇ ਕਬਜ਼ਾ ਕਰ ਲਿਆ ਫਿਰ ਉਹਨਾਂ ਦੀਆਂ ਫੌਜਾਂ ਚਲੇ ਗਏ, ਫਿਰ ਉਹਨਾਂ ਦੇ ਲਈ ਲੜਨ ਲੱਗ ਗਏ ਦੂਸਰਿਆਂ ਦੇ ਨਾਲ ਜੀ। ਔਰ ਉਹਨਾਂ ਦਾ ਬਹੁਤ ਕੁਛ ਜਿਹੜਾ ਹੈ ਉਹ ਇਸ ਲੜਾਈ ਪੜਾਈ ਦੇ ਨਾਲ ਹੀ ਉਹਨਾਂ ਦੀ ਸਰਵਾਈਵਲ ਰਹੀ ਹੈ। ਔਰ ਉਹਨਾਂ ਨੇ ਸਭ ਤੋਂ ਸਫ਼ਰ ਜਿਹੜਾ ਜ਼ਿਆਦਾ ਕੀਤਾ ਉਹਨਾਂ ਨੇ, ਉਹ ਤਾਂ ਇਹਨਾਂ ਦੋਨਾਂ ਨੇ ਕੀਤਾ, ਫਲਸਤੀਨ। ਕਿਉਂਕਿ ਫਲਸਤੀਨ ਇੱਕ ਅਲੱਗ ਖਿੱਤਾ ਹੋਣ ਦੇ ਬਾਵਜੂਦ ਪਹਿਲਾਂ ਆਟੋਮਨ ਐਮਪਾਇਰ ਦੇ ਥੱਲੇ ਰਿਹਾ। ਫਸਟ ਵਰਲਡ ਵਾਰ ਤੋਂ ਬਾਅਦ ਅੱਡ-ਅੱਡ ਦੇਸ਼ ਬਣ ਗਏ, ਸਾਊਦੀ ਅਰੇਬੀਆ ਬਣ ਗਿਆ, ਜਾਰਡਨ ਬਣ ਗਿਆ, ਲਬਨਾਨ ਬਣ ਗਿਆ, ਸੀਰੀਆ ਬਣ ਗਿਆ, ਕੁਵੈਤ ਬਣ ਗਿਆ, ਪਰ ਫਲਸਤੀਨ ਅੰਗਰੇਜ਼ਾਂ ਦੇ ਥੱਲੇ ਰਿਹਾ। 1948 'ਚ ਉਹਨਾਂ ਨੇ ਉਹਨੂੰ ਇਜ਼ਰਾਈਲ ਔਰ ਫਲਸਤੀਨ ਦੇ ਵਿੱਚ ਡਿਵਾਈਡ ਕਰ ਦਿੱਤਾ। ਇਜ਼ਰਾਈਲ ਨੇ ਫਿਰ 2-3 ਜੰਗਾਂ ਤੋਂ ਬਾਅਦ ਬਹੁਤ ਸਾਰੀ ਫਲਸਤੀਨੀ ਟੈਰੀਟਰੀ ਜਿਹੜੀ ਆ ਉਹ ਲੈ ਲਈ। ਨਾਲ ਹੀ ਉਹਨੇ ਜਿਹੜਾ ਸੀ ਕੁਛ ਹਿੱਸਾ ਫਲਸਤੀਨ ਦਾ ਵੈਸਟ ਬੈਂਕ ਜਾਰਡਨ ਦੇ ਕੋਲ ਚਲਾ ਗਿਆ, ਗਾਜ਼ਾ ਜਿਹੜਾ ਸੀ ਉਹ ਇਜਿਪਟ ਦੇ ਕੋਲ ਚਲਾ ਗਿਆ। ਉਹ ਇਜ਼ਰਾਈਲ ਨੇ ਕਬਜ਼ਾ ਕਰਕੇ ਅੱਜ ਉੱਥੇ ਵੀ ਉਹ ਆਪਣੀਆਂ ਐਸਟੈਬਲਿਸ਼ਮੈਂਟਸ ਬਣਾ ਰਹੇ ਨੇ। ਔਰ ਜਿਹੜੇ ਫਲਸਤੀਨੀ ਨੇ, ਜਾਰਡਨ ਦਾ ਆਲਮੋਸਟ 55 ਤੋਂ 60% ਫਲਸਤੀਨੀ ਨੇ। ਲੇਕਿਨ ਫਲਸਤੀਨੀ ਕਿਸੇ ਦੇਸ਼ ਨੂੰ ਵੀ ਐਕਸਕਲੂਸਿਵ ਆਪਣਾ ਦੇਸ਼ ਨਹੀਂ ਕਹਿ ਸਕਦੇ। ਦੂਸਰਾ ਜਿਹੜਾ ਪਾਵਰ ਫਲਸਤੀਨੀਆਂ ਦੀ, ਕਿਉਂਕਿ ਦਸ਼ਾ ਜਾਂ ਉਹਨਾਂ ਬਾਰੇ ਦੁਨੀਆ ਨੂੰ ਬਹੁਤ ਕੁਝ ਪਤਾ ਹੈ, ਉਹਨਾਂ ਦੇ ਆਪਣੇ ਹੁਣ ਸਕਾਲਰ ਨੇ, ਸੋ ਉਹਦੇ 'ਚ ਵੀ ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਅਸੀਂ ਗੱਲ ਕੁਰਦਾਂ ਦੀ ਕਰਦੇ ਹਾਂ। ਜਿਹੜਾ ਇੱਕ ਰਫ ਅੰਦਾਜ਼ਾ ਹੈ ਕੁਰਦਾਂ ਦੀ ਕੁੱਲ ਆਬਾਦੀ ਜਿਹੜੀ ਹੈ ਉਹ ਲਗਭਗ 30 ਮਿਲੀਅਨ ਹੈ। ਹੁਣ ਇਹ 30 ਮਿਲੀਅਨ ਫਿਗਰ ਉਨੀ ਕੀ ਹੈ ਜਿੰਨੀ ਕਿ ਸਿੱਖਾਂ ਦੀ ਆਬਾਦੀ ਹੈ। ਸਿੱਖਾਂ ਦੀ ਜਦੋਂ ਅਸੀਂ ਆਬਾਦੀ ਕੋਟ ਕਰਦੇ ਹਾਂ, ਲਗਭਗ 4 ਮਿਲੀਅਨ ਜਿਹੜੇ ਨੇ ਉਹ
ਦੁਨੀਆ ਦੇ ਵਿੱਚ ਨੇ, ਬਾਕੀ ਦੇਸ਼ਾਂ 'ਚ ਭਾਰਤ ਤੋਂ ਬਾਹਰ 40 ਲੱਖ ਦੇ ਕਰੀਬ, ਲੇਕਿਨ ਲਗਭਗ 25-26 ਮਿਲੀਅਨ ਜਿਹੜੇ ਨੇ ਉਹ ਭਾਰਤ ਦੇ ਨਕਸ਼ੇ ਦੀ ਕੈਦ 'ਚ ਨੇ। ਸੋ ਇਸੇ ਤਰ੍ਹਾਂ ਕੁਰਦਾਂ ਦੀ ਆਬਾਦੀ ਵੀ ਲਗਭਗ 30 ਮਿਲੀਅਨ ਹੈ, ਔਰ ਜਿਹੜਾ ਸਪਰੈਡ ਆਊਟ ਹੈ ਕੁਰਦਾਂ ਦਾ, ਔਰ ਇਹ ਜਦੋਂ ਮੈਪ ਮੇਕਿੰਗ ਹੋਈ ਉਹਦੇ 'ਚ ਕੁਰਦ ਬਹੁਤ ਬੁਰੀ ਤਰ੍ਹਾਂ ਵੰਡੇ ਗਏ। ਸਾਨੂੰ ਤਾਂ ਇੱਕ ਐਡਵਾਂਟੇਜ ਹੈ ਜਿਹੜੀ ਕੁਰਦਾਂ ਨੂੰ ਨਹੀਂ ਸੀ ਕਿ ਵੀ ਸਾਡੀ ਆਬਾਦੀ ਦਾ 80% ਜਿਹੜਾ ਸਿੱਖ ਪੋਪੂਲੇਸ਼ਨ ਹੈ ਉਹ ਪੰਜਾਬ, ਉਹਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ ਜਾਂ ਦਿੱਲੀ ਤੱਕ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਫੋਕਸਡ ਹੈ, ਔਰ ਸਾਡੀ 20% ਪੋਪੂਲੇਸ਼ਨ ਹੀ ਜਿਹੜੀ ਹੈ ਉਹ ਸਪਰੈਡ ਆਊਟ ਹੋਈ। ਲੇਕਿਨ ਕੁਰਦ ਇੰਨੇ ਲੱਕੀ ਨਹੀਂ ਸੀ। ਉਹਨਾਂ ਦੀ ਜਿਹੜੀ ਡਿਵੀਜ਼ਨ ਹੋਈ ਉਹਦੇ ਥੱਲੇ ਇਹ ਹੋਇਆ ਕਿ ਲਗਭਗ 13 ਮਿਲੀਅਨ ਜਿਹੜੇ ਕੁਰਦ ਨੇ ਉਹ ਟਰਕੀ ਦੇ ਨਕਸ਼ੇ 'ਚ ਚਲੇ ਗਏ, ਔਰ ਇਹ ਟਰਕੀ ਦੀ ਆਬਾਦੀ ਦਾ 25% ਹੈ। ਔਰ ਤੁਰਕਾਂ ਨੇ ਉਹਨਾਂ 'ਤੇ ਉਹ ਜ਼ੁਲਮ ਕੀਤੇ ਕਿ ਉਹ ਇਹ ਸਾਰੀ ਸਦੀ 'ਚ ਕਿ ਉਹ ਆਪਣੇ ਘਰਾਂ 'ਚ ਵੀ ਆਪਣੀ ਬੋਲੀ ਨਹੀਂ ਸੀ ਬੋਲ ਸਕਦੇ। ਉਹਨਾਂ ਦੀ ਪਰਸੀਕਿਊਸ਼ਨ, ਉਹਨਾਂ ਦੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ, ਉਹਨਾਂ ਨੇ ਇੱਕ ਪਾਰਟੀ ਵੀ ਫਾਊਂਡ ਕੀਤੀ ਜਿਹਨੂੰ ਅੱਜ ਵੀ UN ਔਰ ਨੈਟੋ ਔਰ ਦੂਜਿਆਂ ਨੇ ਦਹਿਸ਼ਤਗਰਦ ਜਥੇਬੰਦੀ ਬਣਾਇਆ ਹੋਇਆ ਹੈ, PKK। ਇਹ ਟੈਰਰਿਸਟ ਆਰਗੇਨਾਈਜੇਸ਼ਨ, ਕੁਰਦਿਸਤਾਨ ਵਰਕਰਸ ਪਾਰਟੀ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਲੇਕਿਨ ਇਹਨਾਂ ਨੇ ਇਹ ਲੜਦੇ ਰਹੇ, ਪਰ ਤੁਰਕਾਂ ਨੇ ਬਹੁਤ ਇਹਨਾਂ 'ਤੇ ਜ਼ੁਲਮ ਕੀਤੇ। ਕਈ ਥਾਵਾਂ ਤੋਂ ਇਹਨਾਂ ਨੂੰ ਚੁੱਕ ਕੇ ਆਬਾਦੀਆਂ ਇਹਨਾਂ ਦੀਆਂ ਬਦਲ ਦਿੱਤੀਆਂ, ਡੈਮੋਗ੍ਰਾਫਿਕਸ ਚੇਂਜ ਕਰ ਦਿੱਤੇ। ਸੋ ਤੁਰਕੀ ਦੇ ਵਿੱਚ ਸਭ ਤੋਂ ਜ਼ਿਆਦਾ 13 ਮਿਲੀਅਨ ਜਿਹੜਾ ਕਿ ਉੱਥੋਂ ਦੀ ਆਬਾਦੀ ਦਾ 25% ਹੈ ਉਹ ਕੁਰਦਾਂ ਦੀ ਆਬਾਦੀ। ਉਸ ਤੋਂ ਬਾਅਦ ਈਰਾਨ ਦੇ ਵਿੱਚ 6 ਤੋਂ 8 ਮਿਲੀਅਨ, 60 ਲੱਖ ਤੋਂ ਲੈ ਕੇ 80 ਲੱਖ ਤੱਕ, ਔਰ ਇਹ ਈਰਾਨ ਦੀ ਆਬਾਦੀ ਦਾ 10% ਹੈ। ਈਰਾਨ ਨੇ ਸਿੱਧੇ ਤੌਰ ਤੇ ਜ਼ੁਲਮ ਨਹੀਂ ਕੀਤੇ ਕਿਉਂਕਿ ਇਹਨਾਂ 'ਚ ਇੱਕ ਵੱਡਾ ਹਿੱਸਾ ਸ਼ੀਆ ਮੁਸਲਮਾਨ ਨੇ, ਪਰ ਉਹਨਾਂ ਨੂੰ ਇਹ ਡਰ ਜ਼ਰੂਰ ਰਿਹਾ। ਰਸ਼ੀਆ ਨੇ ਇੱਕ ਵਾਰੀ 1946 ਦੇ ਵਿੱਚ ਈਰਾਨ ਦੇ ਇੱਕ ਹਿੱਸੇ 'ਚ ਆਜ਼ਾਦ ਕੁਰਦਿਸਤਾਨ ਬਣਾ ਦਿੱਤਾ ਸੀ, ਲੇਕਿਨ ਬਾਅਦ 'ਚ ਉਹਨੇ ਸਪੋਰਟ ਵਿਦਡਰਾ ਕਰ ਲਈ। ਸੋ ਈਰਾਨ ਨੇ ਇੱਕੋ ਵਾਰੀ ਇਹਨਾਂ ਦੇ ਉੱਤੇ ਟਰਕੀ ਦੇ ਨਾਲ ਮਿਲ ਕੇ, ਅਦਰਵਾਈਜ਼ ਟਰਕੀ ਔਰ ਈਰਾਨ ਦੇ ਵੀ ਆਪਸ ਹੋਸਟਿਲਿਟੀ ਹੈ, ਉਹਨਾਂ ਦੇ ਉੱਤੇ ਜ਼ੁਲਮ ਕੀਤੇ ਤਾਂ ਉਹਨਾਂ ਨੂੰ ਲੱਗਿਆ ਕਿ ਵੀ ਇਹ ਕਿਤੇ ਸਾਡੇ 'ਚ ਨਾ ਬਣਾ ਕੇ ਬਹਿ ਜਾਣ ਤੁਰਕਿਸਤਾਨ। ਸੋ ਈਰਾਨ ਦੇ ਵਿੱਚ ਜਿਹੜਾ ਉਹਨਾਂ ਦੇ ਉੱਤੇ ਰਿਲੇਟਿਵਲੀ, ਕਿਉਂਕਿ ਬੇਸਿਕ ਓਰੀਜਨ ਜਿਹੜਾ ਕੁਰਦਾਂ ਦਾ ਹੈ ਉਹ ਈਰਾਨ ਦੇ ਨਾਲ ਜੁੜਦਾ ਹੈ ਕਿ ਪਰਸ਼ੀਅਨ ਹੈ ਉਹਨਾਂ ਦੀ ਲੈਂਗੁਏਜ, ਬੇਸ਼ੱਕ 3 ਡਿਫਰੈਂਟ ਡਾਇਲੈਕਟਸ ਨੇ, ਲੇਕਿਨ ਇਹ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਦੀਆਂ ਜੜ੍ਹਾਂ ਪਰਸ਼ੀਅਨ 'ਚ ਨੇ, ਔਰ ਹੋਰ ਬਹੁਤ ਸਾਰੀਆਂ ਕਲਚਰਲ ਉਹਨਾਂ ਦੀਆਂ ਜਿਹੜੀਆਂ ਹੈਬਿਟਸ ਨੇ, ਆਦਤਾਂ ਨੇ, ਉਹ ਈਰਾਨੀਆਂ ਦੇ ਨਾਲ ਮਿਲਦੀਆਂ ਨੇ। ਇਰਾਕ, ਜਿਸ ਹੁਣ ਨਾਰਦਰਨ ਇਰਾਕ ਦਾ ਉਹਨਾਂ ਨੇ ਜਿਵੇਂ ਕਿਰਕੁਕ ਸ਼ਹਿਰ ਜਿਹੜਾ ਕਿ ਬੜਾ ਵੱਡਾ ਆਇਲ ਰਿਜ਼ਰਵਾਇਰ ਹੈ ਜਿਹਦੇ ਥੱਲੇ, ਉਹ ਉਹਨਾਂ ਨੇ ਕੈਪਚਰ ਕੀਤਾ। ਸੋ ਇਰਾਕ ਦੇ ਵਿੱਚ 6.5 ਮਿਲੀਅਨ ਕੁਰਦ ਨੇ, ਲਗਭਗ 65 ਲੱਖ, ਔਰ ਇਹ ਇਰਾਕ ਦੀ ਆਬਾਦੀ ਦਾ 20% ਹੈ। ਹੁਣ ਬਹੁਤ ਹੁੰਦੀ ਹੈ 20% ਜਾਂ 25%, ਪਰ ਜਦੋਂ ਕਿੱਥੇ ਤੁਹਾਡਾ 30 ਮਿਲੀਅਨ ਨੇਸ਼ਨ ਇੱਕ ਥਾਂ ਇਕੱਠਾ ਹੈ, ਕਿੱਥੇ ਤੁਸੀਂ 4 ਹਿੱਸਿਆਂ 'ਚ ਵੰਡ ਕੇ ਤੁਹਾਨੂੰ ਸਾਰੇ ਕੁੱਟ ਰਹੇ ਨੇ। ਇਸੇ ਤਰ੍ਹਾਂ ਸੀਰੀਆ ਜਿਹੜਾ ਹੈ ਉਹਦੇ ਵਿੱਚ 3 ਮਿਲੀਅਨ 30 ਲੱਖ ਜਿਹੜੇ ਨੇ ਉਹ ਕੁਰਦ ਰਹਿੰਦੇ ਨੇ, ਜਿਹੜਾ ਸੀਰੀਆ ਦੀ ਆਬਾਦੀ ਦਾ ਲਗਭਗ 10% ਹੈ। ਸੋ ਇਹ ਵੱਡਾ ਹਿੱਸਾ ਜਿਹੜਾ 29 ਮਿਲੀਅਨ ਜਿਹੜਾ ਹੈ ਉਹ ਟਰਕੀ, ਈਰਾਨ, ਸੀਰੀਆ ਔਰ ਇਰਾਕ ਦੇ ਵਿੱਚ ਵੰਡਿਆ ਹੋਇਆ। ਤੇ ਡਾਇਸਪੋਰਾ ਦੇ ਵਿੱਚ ਬਾਹਰਲੇ ਮੁਲਕਾਂ 'ਚ ਸਭ ਤੋਂ ਜ਼ਿਆਦਾ 2 ਲੱਖ ਅਜ਼ਰਬਾਈਜਾਨ 'ਚ ਨੇ, 40,000 ਅਰਮੀਨੀਆ 'ਚ ਨੇ, ਜਾਰਜੀਆ ਦੇ ਵਿੱਚ 20,000 ਨੇ। ਇਸ ਵੇਲੇ ਯੂਰਪ ਦੀਆਂ ਕੰਟਰੀਜ਼ ਸਭ ਤੋਂ ਜ਼ਿਆਦਾ ਜਰਮਨ ਦੇ ਵਿੱਚ ਉਹਨਾਂ ਦੀ ਗਿਣਤੀ ਵਧੀ ਹੈ। 8 ਲੱਖ ਦੇ ਕਰੀਬ ਕੁਰਦ ਜਿਹੜੇ ਨੇ ਉਹ ਜਰਮਨ 'ਚ ਨੇ। ਅਮਰੀਕਾ 'ਚ ਸਿਰਫ 20,000 ਨੇ, UK 'ਚ 50,000 ਨੇ, ਫਰਾਂਸ ਦੇ ਵਿੱਚ 1.5 ਲੱਖ ਹੈ, ਔਰ ਇਜ਼ਰਾਈਲ ਦੇ ਵਿੱਚ ਵੀ। ਇਹ ਵੀ ਮੈਨੂੰ ਹੈਰਾਨੀ ਹੋਈ ਕਿ ਈਵਨ ਯਹੂਦੀ ਮੂਲ ਦੇ ਕੁਰਦ ਵੀ ਨੇ, ਔਰ ਜਿਹੜੇ ਯਹੂਦੀ ਕੁਰਦ ਨੇ ਉਹ ਜਿਹੜੇ ਨੇ ਇਜ਼ਰਾਈਲ ਦੇ ਵਿੱਚ ਨੇ। ਸੋ ਇਹ ਇਹਨਾਂ ਦੀਆਂ ਡੈਮੋਗ੍ਰਾਫਿਕਸ ਨੇ। ਸੋ ਇਸ ਸਾਰੇ ਦੇ ਵਿੱਚ ਕਦੇ ਕੋਈ ਹੋਪ ਨਹੀਂ ਸੀ ਕਰ ਸਕਦਾ ਕਿ ਕਦੇ ਕੁਰਦਿਸਤਾਨ ਵੀ ਬਣ ਸਕਦਾ ਹੈ, ਔਰ ਉਹਨੂੰ ਜਿਹਨੂੰ ਅੱਜ ਫੋਰਨ ਅਫੇਅਰਸ ਨੈਕਸਟ ਕੰਟਰੀ ਕਹਿੰਦਾ। ਹੁਣ ਇਹ ਜਿਹੜੀਆਂ ਦੋਵੇਂ ਤਿੰਨੇ ਚੀਜ਼ਾਂ ਡਿਵੈਲਪਮੈਂਟਸ ਹੋਈਆਂ, ਉਹਨਾਂ ਦੇ ਵਿੱਚ 2 ਡਿਵੈਲਪਮੈਂਟਸ ਬੜੀਆਂ ਅਹਿਮ ਨੇ। ਉਹਨਾਂ 'ਚ ਪਹਿਲਾਂ ਤਾਂ 1991 ਦੇ ਵਿੱਚ ਜਦੋਂ ਇਰਾਕ ਨੇ ਕੁਵੈਤ ਦੇ ਉੱਤੇ ਕਬਜ਼ਾ ਕੀਤਾ, ਸੀਨੀਅਰ ਬੁਸ਼ ਨੇ ਫੌਜ ਭੇਜੀ, ਉਹ ਕੁਵੈਤ 'ਚ ਡਿਫੀਟ ਕੀਤਾ ਇਰਾਕ ਨੂੰ। ਲੇਕਿਨ ਇਹ ਉਹੀ ਪੀਰੀਅਡ ਸੀ ਜਦੋਂ ਕਿ ਕੁਰਦਾਂ ਦੇ ਉੱਤੇ ਸਦਾਮ ਹੁਸੈਨ ਬੜਾ ਪਾਵਰਫੁਲ, ਉਹਨੇ ਬਹੁਤ ਜ਼ੁਲਮ ਕੀਤੇ ਇਰਾਕ ਦੇ ਵਿੱਚ ਕੁਰਦਾਂ 'ਤੇ, ਔਰ ਜਿਹੜੇ ਕੈਮੀਕਲ ਵੈਪਨਸ ਨੇ ਜਿਨ੍ਹਾਂ ਦੀ ਗੱਲ ਹੁੰਦੀ ਹੈ ਉਹ ਕੁਰਦਾਂ ਦੇ ਖਿਲਾਫ ਇਸਤੇਮਾਲ ਕੀਤੇ ਸੀ 80ਵਿਆਂ 'ਚ ਸਦਾਮ ਹੁਸੈਨ ਨੇ, ਔਰ ਅਮਰੀਕਾ ਚੁੱਪ ਬੈਠਾ ਸੀ ਕਿਉਂਕਿ ਉਦੋਂ ਅਮਰੀਕਾ ਔਰ ਸਦਾਮ ਹੁਸੈਨ ਦੀ ਯਾਰੀ ਸੀ।
ਪਰ ਇਸ 1991 ਦੀ ਜਿਹੜੀ ਇੰਟਰਫੀਅਰੈਂਸ ਸੀ ਅਮਰੀਕਾ ਦੀ, ਉਸ ਕਿਉਂਕਿ ਮੀਡੀਆ ਵੀ ਉੱਥੇ ਗਿਆ, ਮੀਡੀਆ ਨੇ ਸਾਰਾ ਨੋਟ ਕੀਤਾ ਔਰ ਉਹਨੇ ਕੁਰਦਾਂ ਦੀ ਹਾਲ ਦੇਖਿਆ ਕਿ ਵੀ ਇਹਨਾਂ ਕੁਰਦਾਂ ਦੇ ਖਿਲਾਫ ਕੈਮੀਕਲ ਵੈਪਨ ਵੀ ਇਸਤੇਮਾਲ ਹੋਏ, ਉਹਨਾਂ ਦੀ ਪਰਸੀਕਿਊਸ਼ਨ ਵੀ ਹੋਈ, ਜ਼ੁਲਮ ਵੀ ਹੋਏ। ਸੋ ਇੱਕ ਪ੍ਰੈਸ਼ਰ ਬਿਲਟ ਹੋ ਗਿਆ ਇੰਟਰਨੈਸ਼ਨਲੀ, ਦੁਨੀਆ ਨੂੰ ਪਤਾ ਹੀ ਨਹੀਂ ਸੀ ਕਿ ਕੁਰਦਾਂ ਦੀ ਕੀ ਦਸ਼ਾ ਹੈ ਜਾਂ ਕੀ ਹੈ। ਔਰ ਪਹਿਲੀ ਵਾਰ ਜਦੋਂ ਅਮਰੀਕਾ ਨੇ ਉਹਦੇ ਤੇ ਇਰਾਕ ਦੇ ਨਾਲ ਸਮਝੌਤਾ ਕਰਕੇ ਸੈਂਕਸ਼ਨਸ ਲਾਈਆਂ ਤੇ ਕੁਰਦਿਸਤਾਨ ਦਾ ਜਿਹੜਾ ਹਿੱਸਾ ਇਰਾਕ ਦੇ ਵਿੱਚ ਸੀ ਉਹਦੇ ਤੇ ਨੋ ਫਲਾਈ ਜ਼ੋਨ ਬਣਾ ਦਿੱਤਾ ਕਿ ਵੀ ਉੱਥੇ ਜਿਹੜਾ ਸਦਾਮ ਹੁਸੈਨ ਦੇ ਜਿਹੜੇ ਜਹਾਜ਼ ਨੇ ਉਹ ਉੱਥੇ ਫਲਾਈ ਨਹੀਂ ਕਰ ਸਕਦੇ। ਸੋ ਇਹ ਉਹਨਾਂ ਦੇ ਨੇਸ਼ਨਹੁੱਡ ਵੱਲ ਪਹਿਲਾ ਸਟੈਪ ਸੀ, ਕਿਉਂਕਿ ਜਦੋਂ ਉਹਨਾਂ ਦੇ ਜਹਾਜ਼ ਨਹੀਂ ਸੀ ਫਲਾਈ ਕਰ ਸਕਦੇ ਤੇ ਕੁਰਦ ਜਿਹੜੇ ਨੇ ਉਹ ਇਰਾਕ ਦਾ ਹਿੱਸਾ ਹੁੰਦਿਆਂ ਹੋਏ ਹੀ ਉਹਨਾਂ ਨੇ ਆਪਣਾ ਜਿਹੜਾ ਥੋੜਾ ਆਪਣੇ ਆਪ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ। ਇਹ ਪਹਿਲਾ ਸਟੈਪ ਸੀ ਜਿਹਦੇ 'ਚ ਕੁਰਦਾਂ ਦੀ ਜਿਹੜੀ ਹੈ ਆਜ਼ਾਦੀ ਦਾ ਜਿਹੜਾ ਸੁਪਨਾ ਸੀ, ਉਹਨਾਂ ਨੇ ਸੋਚਣ ਲੱਗੇ ਦੁਨੀਆ ਭਰ 'ਚ ਬੈਠੇ ਕਿ ਅੱਜ ਜੇ ਨੋ ਫਲਾਈ ਜ਼ੋਨ ਹੈ, 1991 ਦੀ ਗੱਲ ਹੈ ਔਰ ਹੁਣ ਆਲਮੋਸਟ 25 ਸਾਲ ਬਾਅਦ ਉਹ ਆਜ਼ਾਦੀ ਦੇ ਨੇੜੇ ਨੇ। ਔਰ ਦੂਸਰਾ ਵੱਡੀ ਤਬਦੀਲੀ ਜਿਹੜੀ ਉਹਨਾਂ ਦੀ ਕਿਸਮਤ 'ਚ ਹੋਈ ਉਹ 2003 ਦੇ ਵਿੱਚ ਸੀ, ਜਦੋਂ ਜੂਨੀਅਰ ਬੁਸ਼ ਨੇ ਆਰਮੀ ਭੇਜੀ ਇਹਦੇ ਥੱਲੇ ਕਿ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਸਦਾਮ ਹੁਸੈਨ ਨੂੰ ਫੜ ਲਿਆ, ਬਾਅਦ 'ਚ ਉਹਨੂੰ ਹੈਂਗ ਕਰਤਾ। ਹੁਣ ਜਦੋਂ ਸਦਾਮ ਹੁਸੈਨ ਦਾ ਜੱਫਾ ਟੁੱਟਾ ਤੇ ਜਿਹੜੇ ਕੁਰਦ ਵਿਦਨ ਇਰਾਕ ਸੀ ਨਾਰਥ ਦੇ ਵਿੱਚ, ਉਹਨਾਂ ਨੇ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਆਪਣੀ ਫੌਜ ਵੀ ਬਣਾ ਲਈ, ਦੂਸਰਾ ਵੀ ਹਾਲਾਂਕਿ ਟਰਕੀ ਦਾ ਡਰ ਸੀ ਕਿਉਂਕਿ ਟਰਕੀ ਨਹੀਂ ਚਾਹੁੰਦਾ ਕਿ ਵੀ ਕਦੇ ਵੀ ਕੁਰਦਿਸਤਾਨ ਬਣੇ, ਕਿਉਂਕਿ ਸਭ ਤੋਂ ਜ਼ਿਆਦਾ ਕੁਰਦ ਤਾਂ ਟਰਕੀ 'ਚ ਨੇ, 20% ਉਹਨਾਂ ਦੀ ਆਬਾਦੀ ਦਾ। ਉਹਨਾਂ ਨੇ ਕਿਹਾ ਜੀ ਇਹ ਤਾਂ ਫਿਰ ਸਾਡਾ ਇਲਾਕਾ ਵੀ ਲੈ ਜਾਣਗੇ ਜੀ। ਪਰ ਜਿਹੜੀ ਓਪਰਚੁਨਿਟੀ ਹੁਣ ਮਿਲੀ ਉਸ ਤੋਂ ਬਾਅਦ ਨਾਰਦਰਨ ਕੁਰਦਿਸਤਾਨ ਭਾਵੇਂ ਹਿੱਸਾ ਰਿਹਾ ਇਰਾਕ ਦਾ, ਅੱਜ ਵੀ ਹੈ, ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਸੈਮਾਈ ਇੰਡੀਪੈਂਡੈਂਟ ਕਰ ਲਿਆ, ਆਪਣਾ ਇੱਕ ਪੂਰਾ ਸਿਸਟਮ ਡਿਵੈਲਪ ਕੀਤਾ। ਹੁਣ ਜਦੋਂ ਕਿ ਸੀਰੀਆ ਦੇ ਵਿੱਚ ਸਿਵਲ ਵਾਰ ਹੋਈ, ਅਮਰੀਕਾ ਪੱਛਮੀ ਤਾਕਤਾਂ ਨੇ ਪਹਿਲਾਂ ਆਈਸਿਸ ਨੂੰ ਹਥਿਆਰ ਦਿੱਤੇ, ਉਹ ਆਈਸਿਸ ਖਿਲਾਫ ਹੋ ਗਈ ਇਹਨਾਂ ਦੇ, ਫਿਰ ਉਹਨੇ ਆਪਣਾ ਇਲਾਕੇ ਫਤਿਹ ਕਰਨੇ ਸ਼ੁਰੂ ਕਰ ਦਿੱਤੇ। ਹੁਣ ਆਈਸਿਸ ਦਾ ਇੰਨਾ ਖੌਫ ਅਮਰੀਕਾ ਨੂੰ ਪਿਆ ਵੀ ਇਹਨਾਂ ਨੇ ਕੁਰਦਾਂ ਨੂੰ ਵੀ ਹਥਿਆਰ ਦੇਣੇ ਸ਼ੁਰੂ ਕੀਤੇ, ਟਰਕੀ ਨੇ ਵੀ ਆਰਮ ਕਰਨਾ ਸ਼ੁਰੂ ਕੀਤਾ, ਟਰਕੀ ਨੇ ਕੁਰਦਾਂ ਦੀ ਆਪੋਜੀਸ਼ਨ ਘਟਾ ਦਿੱਤੀ। ਨਤੀਜੇ ਦੇ ਤੌਰ ਤੇ ਕੁਰਦਾਂ ਨੇ ਜਿਹੜੇ ਵੱਡੇ ਸ਼ਹਿਰ ਸੀ ਉਹਨਾਂ ਜਿੱਦਾਂ 'ਚ ਆਈਸਿਸ ਆ ਵੀ ਗਈ ਸੀ, ਉਹਨਾਂ 'ਚੋਂ ਉਹਨਾਂ ਨੂੰ ਪੁਸ਼ ਕਰ ਦਿੱਤਾ ਆਈਸਿਸ ਨੂੰ, ਔਰ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਅੱਜ ਹਕੀਕਤ ਇਹ ਹੈ ਕਿ ਕੁਰਦਿਸਤਾਨ ਦੇ ਕੋਲ, ਨਾਰਦਰਨ ਕੁਰਦਿਸਤਾਨ ਕੋਲ ਇਸ ਸੀਰੀਆ ਦੀ ਸਿਵਲ ਵਾਰ ਸ਼ੁਰੂ ਹੋਣ ਤੋਂ ਪਹਿਲਾਂ ਜਿੰਨਾ ਇਲਾਕਾ ਸੀ ਉਸ ਤੋਂ 40% ਹੋਰ ਹੈ, 40% ਮੋਰ ਟੈਰੀਟਰੀ ਉਹਨਾਂ ਨੇ ਕੰਕਰ ਕੀਤੀ ਹੈ। ਹੁਣ ਇਹ ਹਾਲਤ ਹੈ ਵੀ ਅੱਜ ਹੁਣ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ, ਔਰ ਇਰਾਕ ਘਬਰਾਇਆ ਹੋਇਆ ਕਿ ਵੀ ਜਿਵੇਂ ਉਹ ਇੰਡੀਪੈਂਡੈਂਟ ਹੋ ਗਏ ਨੇ ਔਰ ਉਹਦੇ ਜਿਹੜੀ 40% ਟੈਰੀਟਰੀ ਜਿਹੜਾ ਉਹਨਾਂ ਨੇ ਇੱਕ ਬੜਾ ਵੱਡਾ ਸ਼ਹਿਰ ਕਾਬੂ ਕੀਤਾ, ਉਹ ਕਿਰਕੁਕ ਹੈ। ਜਿਵੇਂ ਮੈਂ ਦੱਸਿਆ ਕਿ ਵੀ ਉਹ ਬਹੁਤ ਵੱਡਾ ਆਇਲ ਰਿਜ਼ਰਵਾਇਰ ਹੈ। ਸਿਰਫ ਕੁਰਦਿਸਤਾਨ ਦੀ ਇੱਕ ਸਮੱਸਿਆ ਹੈ ਕਿ ਉਹਨਾਂ ਦੀ ਉਹ ਲੈਂਡਲੌਕਡ ਹੈ, ਉਹਨਾਂ ਦੀ ਸਮੁੰਦਰ ਤੱਕ ਐਕਸੈਸ ਨਹੀਂ ਹੈ, ਉਹਨਾਂ ਨੂੰ ਬਗਦਾਦ ਦੀ ਲੋੜ ਪਏਗੀ ਸਮੁੰਦਰ ਤੱਕ ਜਾਣ ਦੇ ਲਈ, ਇਸ ਲਈ ਉਹ ਅਜੇ ਇੰਡੀਪੈਂਡੈਂਟ ਹੋਣ ਦੇ ਲਈ ਉਹਦੀ ਸਹਿਮਤੀ ਜਾਂ ਅਮਰੀਕਾ ਦੀ ਸਹਿਮਤੀ ਦੀ ਵੇਟ ਕਰ ਰਹੇ ਨੇ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਪੋਜ਼ਿਟਿਵ ਡਿਵੈਲਪਮੈਂਟ ਹੋਈ ਕਿ ਜੇ ਇਰਾਕ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਹੈਦਰ ਅਲ ਆਬਾਦੀ ਦੀ, ਉਹਨੇ ਪਿਛਲੇ ਦਿਨਾਂ 'ਚ ਸਮਝੌਤਾ ਕੀਤਾ ਹੈ ਕੁਰਦਿਸਤਾਨ ਨਾਲ ਕਿ ਜਿੰਨਾ ਵੀ ਇਰਾਕ ਦੇ ਵਿੱਚ ਆਇਲ ਹੈ ਉਹਦਾ 17% ਰੈਵਨਿਊ ਜਿਹੜਾ ਹੈ ਉਹ ਕੁਰਦਿਸਤਾਨ ਨੂੰ ਮਿਲੇਗਾ, ਨਾਰਥ ਕੁਰਦਿਸਤਾਨ ਨੂੰ, ਔਰ ਇਰਾਕ ਜਿਹੜਾ ਹੈ ਉਹ ਮਦਦ ਕਰੇਗਾ ਕੁਰਦਿਸ਼ ਆਰਮੀ ਨੂੰ ਜਿਹੜਾ ਬਣਾਉਣ ਦੇ ਵਿੱਚ। ਹੁਣ ਇਹ ਕਹਾਣੀ ਤਾਂ ਇਸ ਪਾਸੇ ਡਿਵੈਲਪ ਹੋ ਕੇ ਇੱਥੋਂ ਤੱਕ ਆ ਗਈ। ਹੁਣ ਟਰਕੀ ਦੇ ਵਿੱਚ ਇਸ ਕਦਰ ਇਹਨਾਂ ਦੀ ਸੁਪਰੈਸ਼ਨ ਰਹੀ ਕੁਰਦਾਂ ਦੀ ਕਿ 1994 ਦੇ ਵਿੱਚ ਇੱਕ ਪਹਿਲੀ ਜਿਹੜੀ ਹੈ ਮੈਂਬਰ ਪਾਰਲੀਮੈਂਟ ਬੀਬੀ ਬਣੀ, ਲੇਲਾ ਜ਼ੈਨਾ ਉਹਦਾ ਨਾਂ ਸੀ, ਉਹ ਪਹਿਲੀ ਫੀਮੇਲ ਕੁਰਦਿਸ਼ MP ਜਦੋਂ ਗਈ, ਉਹਨੇ ਜਦੋਂ ਸਹੁੰ ਚੁੱਕੀ ਟਰਕੀ ਦੀ ਪਾਰਲੀਮੈਂਟ 'ਚ ਤੇ ਉਹਨੇ ਕਿਹਾ ਕਿ ਆਈ ਟੇਕ ਦਿਸ ਓਥ ਫॉर द ब्रदरहुड ऑफ टर्किश एंड कुर्दिश पीपल। ਉਹਨੇ ਪਹਿਲੀ ਵਾਰ, ਕਿਉਂਕਿ ਤੁਰਕੀ ਦੀ ਪਾਰਲੀਮੈਂਟ ਦੇ ਵਿੱਚ ਜੋ ਤੁਸੀਂ ਕਿਸੇ ਵੀ ਪਾਰਲੀਮੈਂਟ 'ਚ ਕਹਿੰਦੇ ਹੋ ਇਮਿਊਨ ਹੁੰਦਾ, ਤੁਹਾਡਾ ਕੇਸ ਨਹੀਂ ਚੱਲ ਸਕਦਾ ਮੁਕੱਦਮਾ, ਉਹਨੇ ਕਿਹਾ, ਉਹਨੇ ਆਪਣੇ ਲੋਕਾਂ ਦਾ ਨਾਂ ਵੀ ਲਿਆ ਕਿ ਵੀ ਮੈਂ ਇਹ ਸਹੁੰ ਜਿਹੜੀ ਹੈ ਤੁਰਕ ਔਰ ਕੁਰਦਿਸ਼ ਬ੍ਰਦਰਹੁੱਡ ਦੇ ਨਾਂ 'ਤੇ ਚੁੱਕਦੀ ਹਾਂ। ਔਰ 4 MP ਹੋਰ ਇਸ ਪਾਰਟੀ ਦੇ ਸੀ, ਉਹਨਾਂ ਨੇ ਵੀ ਇਵੇਂ ਹੀ ਸਹੁੰ ਚੁੱਕੀ। ਨਤੀਜੇ ਦੇ ਤੌਰ ਤੇ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਪਾਰਲੀਮੈਂਟ ਤੋਂ, ਉਹਨਾਂ ਦੀ ਇਮਿਊਨਿਟੀ ਖਤਮ ਕੀਤੀ ਗਈ।
ਫੈਸਲਾ ਸੁਣਾਇਆ ਗਿਆ ਔਰ ਉਹਨਾਂ ਨੂੰ 15 ਸਾਲ ਦੀ ਜੇਲ੍ਹ ਦਿੱਤੀ ਗਈ ਉਹਨਾਂ ਸਾਰਿਆਂ ਨੂੰ। ਹੁਣ ਇਹ ਮੈਂ ਜ਼ੁਲਮਾਂ ਦੀ ਕਹਾਣੀ ਇਸ ਲਈ ਸੁਣਾ ਰਿਹਾ ਵੀ ਸਾਡੇ ਬਹੁਤੇ ਵੀਰ ਭੈਣਾਂ ਤਾਂ ਬਿਨਾਂ ਕੁਝ ਦੇਖੇ ਜਾਂ ਬਿਨਾਂ ਕੁਝ ਕੀਤੇ ਹੀ ਜਿਹੜੇ ਨੇ ਉਹ ਢਹਿੰਦੀ ਕਲਾ 'ਚ ਗਏ ਹੁੰਦੇ ਨੇ। ਇਹ ਉਹਨਾਂ ਲੋਕਾਂ ਦੀ ਦਾਸਤਾਨ ਹੈ ਜਿਨ੍ਹਾਂ ਨੇ 4 ਡਿਫਰੈਂਟ ਦੇਸ਼ਾਂ 'ਚ ਸਫ਼ਰ ਕੀਤਾ 100 ਸਾਲ 1914 ਤੋਂ 1919 ਤੋਂ ਬਾਅਦ ਹੁਣ ਜਿਹੜਾ 2015 ਆ ਗਿਆ। 100 ਸਾਲ ਉਹਨਾਂ ਦੀਆਂ ਕਿੰਨੀਆਂ ਜਨਰੇਸ਼ਨਾਂ 5 ਜਨਰੇਸ਼ਨਾਂ ਇਹਨਾਂ 4 ਦੇਸ਼ਾਂ ਦੇ ਵਿੱਚ ਸਫ਼ਰ ਕੀਤੀਆਂ। ਲੇਕਿਨ 2004 ਦੇ ਵਿੱਚ ਜਦੋਂ ਹੁਣ ਟਰਕੀ ਯੂਰਪੀਅਨ ਯੂਨੀਅਨ 'ਚ ਵੜਨਾ ਚਾਹੁੰਦਾ ਸੀ ਤਾਂ ਉਹਨਾਂ ਨੇ ਯੂਰਪੀਅਨ ਯੂਨੀਅਨ ਨੇ ਕਿਹਾ ਵੀ ਪਹਿਲਾਂ ਇਹ ਉਸ ਦਾ ਜਿਹੜੀ ਇਹਨਾਂ ਦੀ ਜੇਲ੍ਹ ਖ਼ਤਮ ਕਰੋ ਔਰ ਦੂਸਰੇ ਸੋ ਲਗਭਗ 2004 ਦੇ ਵਿੱਚ ਉਹਨਾਂ ਨੂੰ ਇਹ ਲਗਭਗ 10 ਸਾਲ ਬਣਦੇ ਨੇ ਉਹਨਾਂ ਨੂੰ ਛੱਡਣਾ ਪਿਆ। ਔਰ ਇਸ ਸਾਰੇ ਦੌਰ ਦੇ ਵਿੱਚ ਹੀ ਇਹ ਡਿਵੈਲਪਮੈਂਟਸ ਮਿਡਲ ਈਸਟ 'ਚ ਹੋਈਆਂ 1991 'ਚ ਦੀ ਔਰ 2003 ਦੀ ਜੀ। ਨਤੀਜੇ ਦੇ ਤੌਰ ਤੇ ਅੱਜ ਜਿਹੜੀ ਕੁਰਦਿਸ਼ ਆਰਮੀ ਹੈ ਜਿਹਨੂੰ ਪੇਸ਼ਾਰਗਾਹ ਕਹਿੰਦੇ ਨੇ ਉਸ ਦੀ ਪੂਰੀ ਜਿਹੜੀ ਹੈ ਕਹੋ ਕਿ ਵੀ ਧੌਂਸ ਹੈ ਉੱਥੇ ਬਣੀ ਹੋਈ ਔਰ ਦੂਸਰੇ ਪਾਸੇ ਜਿਹੜੀ ਕੁਰਦਿਸ਼ ਗਵਰਨਮੈਂਟ ਹੈ ਉਹ ਇਨ ਫੁੱਲ ਕੰਟਰੋਲ ਹੈ। ਸੋ ਇਹ ਜਿਹੜੀ ਕਹਾਣੀ ਹੈ ਮੈਂ ਸਮਝਦਾ ਕਿ ਸਿੱਖਾਂ ਦੇ ਮਾਮਲੇ 'ਚ ਜਦੋਂ 1947 ਦੇ ਵਿੱਚ ਪਾਰਟੀਸ਼ਨ ਦੀ ਗੱਲ ਮੰਨੀ ਕਾਂਗਰਸ ਨੇ, ਉਹਨਾਂ ਨੇ ਨਹੀਂ ਸੀ ਸੋਚਿਆ ਕਿ ਵੀ ਜਿਹੜੇ ਸਿੱਖ ਨੇ ਉਹ ਪਾਕਿਸਤਾਨ ਛੱਡ ਕੇ ਦੂਜੇ ਪਾਸੇ ਆ ਕੇ ਇੱਕ ਟੈਰੀਟਰੀ 'ਚ ਆ ਜਾਣਗੇ। ਸਾਡਾ ਹਾਲ ਵੀ ਕੁਰਦਾਂ ਵਾਲਾ ਹੋਣਾ ਸੀ ਕਿ 40% ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦਾ ਹਿੱਸਾ ਹੋਣੇ ਸੀ, 50-60% ਇੱਧਰ ਹੋਣੇ ਸੀ। ਉੱਥੇ ਅਸੀਂ ਆਬਾਦੀ ਦਾ 18-20% ਹੋਣਾ ਸੀ, ਇੱਥੇ ਅਸੀਂ ਆਲਰੇਡੀ 2-3% ਹੈ, 4 ਹੋ ਜਾਣਾ ਸੀ, ਉਸ ਤੋਂ ਵੀ ਘੱਟ ਜਾਣਾ ਸੀ। ਔਰ ਦੋਨਾਂ ਥਾਵਾਂ ਤੇ ਅਸੀਂ ਜਿਹੜਾ ਉਹ ਇੱਕ ਸਬਜੂਗੇਸ਼ਨ 'ਚ ਆਉਣਾ ਸੀ। ਬੇਸ਼ੱਕ ਇੱਥੇ ਆ ਕੇ ਸਾਡੀਆਂ ਡਿਫਿਕਲਟੀਜ਼ ਵਧੀਆਂ ਨੇ 47 ਦੇ ਵਿੱਚ ਕ੍ਰਿਮੀਨਲ ਟਰਾਈਬ ਤੋਂ ਲੈ ਕੇ ਹੁਣ ਤੱਕ, ਪਰ ਸਾਡੇ ਕੋਲ ਇੱਕ ਖਿੱਤਾ ਐਸਾ ਜ਼ਰੂਰ ਹੈ ਅੱਜ 50,300 ਸਕੁਅਰ ਕਿਲੋਮੀਟਰ ਟੈਰੀਟਰੀ ਦਾ ਜਿੱਥੇ ਕਿ ਅਸੀਂ ਮੈਜੋਰਿਟੀ ਦੇ ਵਿੱਚ ਹੈ। ਸਾਡੇ ਨੇਸ਼ਨਹੁੱਡ ਦੇ ਕਾਨਸੈਪਟ ਔਰ ਕੁਰਦਾਂ ਨੇ ਜਦੋਂ ਵੀ ਇਹ ਕੋਈ ਗੱਲ ਕਰਦਾ ਸੀ ਉਹਨਾਂ ਦਾ ਸਕਾਲਰ, ਉਹਨਾਂ ਨੇ ਕਹਿਣਾ ਜੀ ਕਿ ਵੀ 30 ਮਿਲੀਅਨ ਪੀਪਲ ਆਰ ਦਾ ਓਨਲੀ ਪੀਪਲ ਵਿਦਆਊਟ ਨੇਸ਼ਨ ਇਨ ਦਾ ਵਰਲਡ। ਉਦੋਂ ਜੇ ਸਿੱਖ ਸਟਰਗਲ ਸਾਹਮਣੇ ਨਹੀਂ ਸੀ ਕਿ ਵੀ ਅਸੀਂ 30 ਮਿਲੀਅਨ ਲੋਕ ਹੀ ਦੁਨੀਆ ਦੇ ਇੱਕ ਐਸੇ ਲੋਕ हैं ਜਿਨ੍ਹਾਂ ਦਾ ਆਪਣਾ ਕੋਈ ਘਰ ਨਹੀਂ ਔਰ ਸਾਨੂੰ ਤੋੜ ਦਿੱਤਾ ਗਿਆ, ਅਸੀਂ 4 ਹਿੱਸਿਆਂ 'ਚ ਔਰ ਖਿਲਰੇ ਹੋਏ हैं। ਅੱਜ 100 ਸਾਲ ਬਾਅਦ ਇਹ ਟੁੱਟੇ ਹੋਏ ਲੋਕ, ਇਹ ਜਿਹੜੇ 4 ਦੇਸ਼ਾਂ 'ਚ ਜਿਨ੍ਹਾਂ ਨੇ ਜ਼ੁਲਮ ਸਫ਼ਰ ਕੀਤਾ, ਜਿਨ੍ਹਾਂ ਦੇ ਲਈ ਅੱਜ ਵੀ ਜਿਹੜੇ ਅਰਬ ਨੇ ਜਾਂ ਤੁਰਕ ਨੇ ਉਹ ਬੜੇ ਘਟੀਆ ਸ਼ਬਦ, ਜਿਵੇਂ ਕੁਰਦ ਦਾ ਮਤਲਬ ਹੀ ਮੈਨ ਆਫ ਦਾ ਟੈਂਟ ਨੋਮੈਡਸ, ਔਰ ਜਿਵੇਂ ਸਾਨੂੰ ਜਿਹੜਾ ਉਹਨਾਂ ਨੇ ਕ੍ਰਿਮੀਨਲ ਟਰਾਈਬ ਬਣਾਇਆ, ਇਵੇਂ ਇਹਨਾਂ ਦੇ ਲਈ ਵੀ ਇਹੋ ਜਿਹੇ ਸ਼ਬਦ ਇਸਤੇਮਾਲ ਹੁੰਦੇ ਨੇ, ਅੱਜ ਵੀ ਕਰਦੇ ਨੇ ਜੀ। ਲੇਕਿਨ ਅੱਜ ਉਹੀ ਕ੍ਰਿਮੀਨਲ ਟਰਾਈਬ ਕਹਾਉਣ ਵਾਲੇ ਪੀਪਲ ਆਫ ਦਾ ਟੈਂਟ ਨੋਮੈਡਸ ਉਸ ਹਾਲਤ 'ਚ ਨੇ ਕਿ ਮਿਡਲ ਈਸਟ ਦਾ ਫਿਊਚਰ ਜਿਹੜਾ ਸਿਰਫ ਅਮਰੀਕਾ ਦੀ ਹੁਣ ਹਰੀ ਝੰਡੀ ਚਾਹੀਦੀ ਹੈ। ਤੇ ਅਮਰੀਕਾ ਇਹ ਦੇਖਦਾ ਹੈ ਕਿ ਵੀ ਜੇ ਅੱਜ ਕੁਰਦਿਸਤਾਨ ਦੀ ਆਜ਼ਾਦੀ ਨੂੰ ਹਰੀ ਝੰਡੀ ਦੇ ਦਿੱਤੀ ਤੇ ਇਰਾਕ ਖਤਮ ਹੋ ਜਾਏਗਾ ਔਰ ਇਰਾਕ ਦੇ ਵਿੱਚ ਆਲਰੇਡੀ ਸੁੰਨੀ ਔਰ ਸ਼ੀਆ 2 ਸਟੇਟਸ ਨਿਕਲਣਗੀਆਂ। ਹਾਂ, ਇੱਕ ਗੱਲ ਪੋਜ਼ਿਟਿਵ ਹੈ ਜਿਹੜੀ ਅਲਟੀਮੇਟਲੀ ਅਮਰੀਕਾ ਨੂੰ ਲਿਜਾਏਗੀ ਕੁਰਦਿਸਤਾਨ ਦੀ ਹਮਾਇਤ ਦੇ ਵੱਲ ਔਰ ਉਹ ਫਾਈਨਲੀ ਓਕੇ ਹੋਏਗਾ ਕਿ ਜਿਹੜੇ 4 ਮੇਜਰ ਟਰਾਈਬ ਮੈਂ ਗੱਲ ਕੀਤੀ ਹੈ ਜਿਹੜੇ ਮਿਡਲ ਈਸਟ ਨੂੰ ਇਨਹੈਬਿਟ ਕਰਦੇ ਨੇ, ਜਿਨ੍ਹਾਂ ਦੇ ਵਿੱਚ ਅਰਬ ਨੇ, ਜਿਨ੍ਹਾਂ ਦੇ ਵਿੱਚ ਤੁਰਕ ਨੇ, ਜਿਨ੍ਹਾਂ ਦੇ ਵਿੱਚ ਇਰਾਨੀ ਨੇ ਔਰ ਕੁਰਦ ਨੇ, ਇਹਨਾਂ ਦੇ ਵਿੱਚ ਨਾ ਅਰਬ ਪ੍ਰੋ ਅਮਰੀਕਾ ਨੇ, ਨਾ ਤੁਰਕ ਪ੍ਰੋ ਅਮਰੀਕਾ ਨੇ, ਨਾ ਇਰਾਨੀ ਪ੍ਰੋ ਅਮਰੀਕਾ ਨੇ। ਕੁਰਦ ਇੱਕੋ ਇੱਕ ਜਿਹੜੀ ਹੈ ਕਬੀਲਾ ਹੈ ਜਿਨ੍ਹਾਂ ਦਾ ਹੁਣ ਦੇਸ਼ ਬਣਨ ਜਾ ਰਿਹਾ ਹੈ, ਉਹ ਹਮੇਸ਼ਾ ਪ੍ਰੋ ਅਮਰੀਕਾ ਰਹਿਣਗੇ ਕਿਉਂਕਿ ਉਹਨਾਂ ਨੂੰ ਤੁਰਕ ਵੀ ਹੇਟਡ ਕਰਦੇ ਨੇ ਔਰ ਦੂਸਰੇ ਵੀ ਜਿਹੜੇ ਨੇ ਅਰਬ ਵੀ ਇਰਾਨੀਆਂ ਨਾਲ ਅੱਧ-ਪਜੱਦ ਜਿਹਾ ਸਲੂਕ ਹੈ। ਸੋ ਅਸੀਂ ਸਮਝਦੇ ਹਾਂ ਵੀ ਦੁਨੀਆ ਦੇ ਵਿੱਚ ਹਿਸਟਰੀ ਬਦਲਦੀ ਹੈ, ਇਤਿਹਾਸ ਬਦਲਦੇ ਨੇ, ਜੋਗਰਾਫੀਆ ਬਦਲਦਾ ਹੈ। ਜਿਹੜਾ 100 ਸਾਲ ਪਹਿਲਾਂ ਨਕਸ਼ਾ ਅੰਗਰੇਜ਼ਾਂ ਨੇ ਮਿਡਲ ਈਸਟ ਦਾ ਬਣਾਇਆ ਸੀ ਕਲੋਨੀਅਲ ਮੈਪ ਮੇਕਿੰਗ, ਉਹ ਵੀ ਬਦਲ ਰਹੀ ਹੈ। ਔਰ ਇਸੇ ਤਰ੍ਹਾਂ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਕਲੋਨੀਅਲ ਮੈਪ ਮੇਕਿੰਗ ਰੈਡਕਲਿਫ ਨੇ ਕੀਤੀ ਇੱਕ ਲਾਈਨ ਖਿੱਚ ਕੇ ਔਰ ਸਿੱਖਾਂ ਨੂੰ ਜਿਹੜਾ ਉਹ ਘਰੋਂ ਬੇਘਰ ਕਰ ਦਿੱਤਾ। ਅਸੀਂ ਸਮਝਦੇ ਹਾਂ ਕਿ ਇੱਧਰ ਭਾਰਤ ਵੀ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਆਰਟੀਫਿਸ਼ੀਅਲ ਕੰਟਰੀ ਹੈ ਔਰ ਸਿੱਖਾਂ ਦੀ ਜਿਹੜੀ ਡੈਸਟਨੀ ਹੈ, ਸਾਡੇ ਕੋਲ ਇੱਕ ਖਿੱਤਾ ਹੈ, ਨੇਸ਼ਨ ਦੇ ਸਾਰੇ ਟ੍ਰੇਟ ਨੇ ਔਰ ਅਸੀਂ ਵੀ ਜੇ ਅੱਜ ਦਾ ਵਰਲਡਸ ਨਿਊਐਸਟ ਕੰਟਰੀ ਹੈ ਤਾਂ ਇਸ ਤੋਂ ਨੈਕਸਟ ਵਾਲੀ ਲਾਈਨ 'ਚ ਸਾਨੂੰ ਵੀ ਇਹ ਵਿਲ ਦੇ ਨਾਲ ਲੱਗਣਾ ਚਾਹੀਦਾ ਹੈ ਕਿ ਵੀ ਅਸੀਂ ਸਾਊਥ ਏਸ਼ੀਆ ਦੇ ਵਿੱਚ ਵੀ ਇਹ ਜਿਹੜਾ ਚੇਂਜ ਜਿਹੜੀ ਮਿਡਲ ਈਸਟ 'ਚ ਹੈ ਉਹਦੇ ਹੀ ਕੰਟੈਕਸਟ ਦੇ ਵਿੱਚ, ਅਸੀਂ ਤਾਂ ਪਹਿਲਾਂ ਹੀ ਨੇਸ਼ਨ ਸੀ 1849 ਤੱਕ,
ਅਸੀਂ ਵੀ ਇੱਕ ਆਜ਼ਾਦ ਮੁਲਕ ਹੋਵਾਂਗੇ। ਜੀ। ਸੋ ਇਹ ਅੱਜ ਦੀ ਮੇਨ ਡਿਸਕਸ਼ਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।